ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਟ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕਹਾਣੀ ਚੱਲ ਰਹੀ ਹੈ ਹੀਰ ਰਾਂਝੇ ਦੀ ਤੇ ਮਕਾਮ ਆ ਗਿਆ ਉਹ ਕਿ ਜਿੱਥੇ ਰਾਂਝਾ ਜਿਹੜਾ ਹੈ ਉਹ ਉਸਨੇ ਨਦੀ ਪਾਰ ਕਰ ਲਈ ਹੈ ਤੇ ਉਹ ਹੁਣ ਮਲਾਹਾਂ ਦੇ ਵਿਚਕਾਰ ਹੈ ਤੇ ਉੱਥੇ ਉਹ ਬੜਾ ਜਿਹੜੀ ਨਾ ਉਸ ਦੀ ਚਰਚਾ ਹੋ ਗਈ ਹੈ। ਲੋਕ ਜਿਹੜੇ ਨੇ ਉਸ ਦੇ ਵਿੱਚ ਮੋਹ ਲੈ ਰਹੇ ਨੇ ਤੇ ਇਹ ਹੁਣ ਕੀ ਹੁੰਦਾ ਹੈ ਆਓ ਜ਼ਰਾ ਅਸੀਂ ਸੁਣਨੇ ਹਾਂ ਲਿਆਕਤ ਅਨੈਤੁਰਾਮ ਦੀ ਆਵਾਜ਼ ਦੇ ਵਿੱਚ ਤੇ ਫਿਰ ਕਰਨੀ ਆ ਉਸੇ ਗੱਲ। ਹੱਸ ਖੇਡ ਕੇ ਰਾਤ ਗੁਜ਼ਾਰੀਆ ਸੂ ਸੁਬਾ ਉੱਠ ਕੇ ਜੂ ਉਦਾਸ ਕੀਤਾ ਰਾਜੰਦਣੇ ਨੂੰ ਨਦੀ ਨਜ਼ਰ ਆਈ ਤੇਰਾ ਜਾ ਮਲਾਹਾਂ ਦੇ ਪਾਸ ਕੀਤਾ। ਅੱਗੇ ਪਲੰਗ ਬੇੜੀ ਵਿੱਚ ਵਿਛਿਆ ਸੀ ਤੇ ਖੂਬ ਵਿਛਾਉਣਾ ਰਾਸ ਕੀਤਾ ਬੇੜੀ ਵਿੱਚ ਵਜਾ ਕੇ ਵੰਜਲੀ ਜਾ ਪਲੰਗ ਉੱਤੇ ਆਮ ਖਾਸ ਕੀਤਾ। ਵਾਰਿਸ ਸ਼ਾਹ ਜਾਹੀਰ ਨੂੰ ਖਬਰ ਹੋਈ ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ। ਹੱਸ ਖੇਡ ਕੇ ਰਾਤ ਗੁਜ਼ਾਰਿਆ ਸੂ ਸੁਬਾਹ ਉੱਠ ਕੇ ਜੂ ਉਦਾਸ ਕੀਤਾ ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾ। ਅੱਗੇ ਪਲੰਗ ਬੇੜੀ ਵਿੱਚ ਵਿਛਿਆ ਸੀ ਉੱਤੇ ਖੂਬ ਵਿਛਾਉਣਾ ਰਾਸ ਕੀਤਾ ਬੇੜੀ ਵਿੱਚ ਵਜਾ ਕੇ ਵੰਜਲੀ ਨੂੰ ਜਾ ਪਲੰਗ ਉੱਤੇ ਆਮ ਖਾਸ ਕੀਤਾ। ਵਾਰਿਸ ਸ਼ਾਹ ਜਾਹੀਰ ਨੂੰ ਖਬਰ ਹੋਈ ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ। ਤੋਂ ਜੀ ਹੁਣ ਇਹ ਮੁਕਾਮ ਆ ਗਿਆ ਹੈ ਕਿ ਜਿੱਥੇ ਹੁਣ ਹੀਰ ਦੀ ਜਿਹੜੀ ਆਮਦ ਹੈ ਉਹ ਹੋਣੀ ਹੈ ਤੇ ਵਾਰਿਸ ਸ਼ਾਹ ਉਸ ਦੀ ਆਮਦ ਤੋਂ ਪਹਿਲਾਂ ਉਸ ਦੇ ਆਉਣ ਦਾ ਜਿਹੜਾ ਸਬਬ ਤੇ ਕਾਰਨ ਜਿਹੜਾ ਬਿਆਨ ਕਰਦੇ ਨੇ ਇਸ ਬੰਦ ਦੇ ਵਿੱਚ ਉਹ ਗੱਲ ਕੀਤੀ ਗਈ ਹੈ। ਲੇਕਿਨ ਇਸ ਬੰਦ ਦੇ ਵਿੱਚ ਇੱਕ ਵਾਰਿਸ ਸ਼ਾਹ ਹੋਰਾਂ ਨੇ ਖੋਲ ਕੇ ਇੱਕ ਗੱਲ ਦੀ ਜਿਹੜੀ ਹੈ ਨਿਰਵਾਰ ਕਰ ਦਿੱਤਾ ਵਜ਼ਾਹਤ ਕਰ ਦਿੱਤੀ ਹੈ ਕਿ ਰਾਂਝਾ ਜਿਹੜਾ ਹੈ ਉਸ ਨੂੰ ਨਦੀ ਨਜ਼ਰ ਆਉਂਦੀ ਹੈ ਤੇ ਉਹ ਮਲਾਹਾਂ ਦੇ ਪਾਸ ਚਲੇ ਜਾਂਦਾ ਹੈ। ਅੱਗੇ ਬੇੜੀ ਦੇ ਵਿੱਚ ਇੱਕ ਪਲੰਗ ਵਿਛਿਆ ਹੈ ਉੱਤੇ ਖੂਬ ਵਿਛਾਉਣਾ ਰਾਸ ਕੀਤਾ ਤੇ ਉੱਥੇ ਚੰਗੀ ਤਰ੍ਹਾਂ ਜਿਹੜਾ ਹੈ ਬਿਸਤਰ ਜਿਹੜਾ ਹੈ ਉਹ ਲੱਗਾ ਹੋਇਆ ਆਰਾਮ ਦੇ ਜਿਹੜਾ ਹੈ ਤੇ ਟੋ ਟੱਪੇ ਵਾਲਾ। ਉੱਥੇ ਆ ਕੇ ਰਾਂਝੇ ਨੇ ਵੰਜਲੀ ਵਜਾਈ ਹੈ। ਸੋ ਅਸੀਂ ਵੇਖ ਲਿਆ ਕਿ ਰਾਂਝਾ ਜਿਸ ਵੇਲੇ ਵੰਜਲੀ ਵਜਾਉਂਦਾ ਹੈ ਤੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ। ਹੁਣ ਵਾਰਿਸ ਸ਼ਾਹ ਨੇ ਇੱਥੇ ਖੋਲ੍ਹ ਕੇ ਦੱਸ ਦਿੱਤਾ ਹੈ ਕਿ ਉਹ ਪਲੰਗ ਜਿਹੜਾ ਹੈ ਉਸ ਨੂੰ ਉਹਨੇ ਖਾਸਾਂ ਦਾ ਹੈ ਸੀ ਬਲਕਿ ਖਾਸ ਦਾ ਸੀ। ਸਿਰਫ ਹੀਰ ਦਾ ਪਲੰਗ ਹੈ, ਹੀਰ ਤੋਂ ਇਲਾਵਾ ਉਸ 'ਤੇ ਕਿਸੇ ਹੋਰ ਨੂੰ ਬੈਠਣ ਦੀ ਉੱਥੇ ਜ਼ਰੂਰਤ ਜਿਹੜੀ ਉਹ ਨਹੀਂ ਹੈ। ਲੇਕਿਨ ਰਾਂਝੇ ਨੇ ਉਹਨੂੰ ਆਮ ਕਰ ਦਿੱਤਾ ਹੈ, ਰਾਂਝੇ ਨੇ ਉਥਲ ਕਰ ਦਿੱਤਾ ਹੈ। ਹੁਣ ਤੱਕ ਅਸੀਂ ਜਿਹੜੀ ਇਹ ਬਿਆਨ ਜਿਹੜਾ ਅਸੀਂ ਪੜ੍ਹਿਆ ਹੈ ਰਾਂਝੇ ਦਾ ਲੁੱਡਣ ਮਲਾਹ ਤੋਂ ਲੈ ਕੇ ਤੇ ਹੁਣ ਤੱਕ ਗੱਲਾਂ ਰਾਜ ਦੇ ਵਿੱਚ ਹੀ ਸਨ, ਪੇਜ ਦੇ ਵਿੱਚ ਹੀ ਸਨ। ਲੇਕਿਨ ਇੱਥੇ ਵਾਰਿਸ ਸ਼ਾਹ ਹੋਰਾਂ ਨੇ ਆਪਣਾ ਜਿਹੜਾ ਭੇਤ ਹੈ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਉਸ ਨੂੰ ਉਹਨਾਂ ਨੇ ਆਪ ਹੀ ਭੇਤ ਜਿਹੜਾ ਹੈ ਉਹਨੇ ਰਹਿਣ ਦਿੱਤਾ। ਵਾਰਿਸ ਸ਼ਾਹ ਹੋਰੀ ਸਿਆਣੇ ਬੰਦੇ ਸਨ, ਉਹਨਾਂ ਨੂੰ ਪਤਾ ਸੀ ਕਿ ਲੋਕ ਜਿਹੜੇ ਨੇ
ਉਹ ਇਸ ਨਿਜ਼ਾਮ ਦੇ ਮਾਰੇ ਹੋਏ ਨੇ, ਉਹ ਇੱਕ ਐਸੀ ਫਿਲਾਸਫੀ ਦੇ ਮਾਰੇ ਹੋਏ ਨੇ ਜਿਹਦੇ ਵਿੱਚ ਬੰਦੇ ਦੀ ਜੋ ਵੀ ਹਸੀਅਤ ਹੈ ਉਸ ਦੇ ਵਿੱਚ ਬੰਦੇ ਦੀ ਆਪਣੀ ਕੋਈ ਮਰਜ਼ੀ ਸ਼ਾਮਲ ਨਹੀਂ। ਬਸ ਜਿਹੜੀਆਂ ਸੁਪਰੀਮ ਤਾਕਤਾਂ ਨੇ ਉਹ ਹੀ ਚਾਹਣ ਤੇ ਬੰਦੇ ਨੂੰ ਉਸ ਹਸੀਅਤ ਦੇ ਵਿੱਚ ਜਿਸ ਹਸੀਅਤ ਵਿੱਚ ਰੱਖਣਾ ਚਾਹਣ ਬੰਦੇ ਨੂੰ ਉਹਦੇ ਵਿੱਚ ਰਹਿਣਾ ਪੈਂਦਾ ਹੈ। ਯਾਨੀ ਕਿ ਇਹ ਸਮਾਜ ਦੀ ਇੱਕ ਵੱਡੀ ਗਿਣਤੀ ਜਿਹੜੀ ਹੈ ਉਹ ਇਹ ਨਹੀਂ ਸਮਝਦੀ ਕਿ ਉਹਨਾਂ ਦੀ ਜੋ ਮੰਦਹਾਲੀ ਹੈ ਉਸ ਦਾ ਜ਼ਿੰਮੇਦਾਰ ਕੋਈ ਤਬਕਾ ਹੈ, ਕੋਈ ਇਨਸਾਨ ਹੈ, ਕੋਈ ਨਿਜ਼ਾਮ ਹੈ, ਬਲਕਿ ਉਹ ਸਮਝਦੇ ਨੇ ਕਿ ਇਸ ਉਹਨਾਂ ਦੀ ਮੰਦਹਾਲੀ ਦਾ ਕਾਰਨ ਇਹ ਵੀ ਕਿ ਜਿਹੜੀਆਂ ਗੈਬੀ ਤਾਕਤਾਂ ਨੇ ਉਹ ਉਹਨਾਂ ਦੇ ਖਿਲਾਫ ਨੇ, ਲਿਹਾਜ਼ਾ ਉਹਨਾਂ ਨੂੰ ਰਾਜ਼ੀ ਰੱਖਣ ਦਾ ਡਾਨਾ ਕੋਈ ਬੰਦੋਬਸਤ ਕਰੋ। ਲੇਕਿਨ ਵਾਰਿਸ ਸ਼ਾਹ ਹੋਰਾਂ ਨੇ ਕਿਉਂਕਿ ਸਿਆਣੇ ਬੰਦੇ ਸਨ, ਇਸ ਲਈ ਉਹਨਾਂ ਨੇ ਆਪਣੀ ਕਹਾਣੀ ਦੇ ਵਿੱਚ ਵੀ ਬੜੀ ਬਾਰੀਕੀ ਦੇ ਨਾਲ ਜਿਹੜਾ ਹੈ ਇਸ ਗੱਲ ਨੂੰ ਜਿਹੜਾ ਹੈ ਉਹਨਾਂ ਨੇ ਖੋਲ੍ਹਿਆ ਹੈ ਕਿ ਇਹ ਜਿਹੜਾ ਆਮ ਤੇ ਖਾਸ ਹੋਣਾ ਹੈ, ਇਹ ਵੰਡ ਜਿਹੜੀ ਹੈ ਇਹ ਬੰਦਿਆਂ ਦੀ ਬਣਾਈ ਹੋਈ ਹੈ, ਸਮਾਜ ਦੀ ਬਣਾਈ ਹੋਈ ਹੈ, ਨਿਜ਼ਾਮ ਦੀ ਬਣਾਈ ਹੋਈ ਹੈ, ਔਰ ਇਸ ਵੰਡ ਨੂੰ ਤੋੜਿਆ ਜਾ ਸਕਦਾ ਹੈ, ਇਸ ਨਿਜ਼ਾਮ ਨੂੰ ਬਦਲਿਆ ਜਾ ਸਕਦਾ ਹੈ, ਔਰ ਇਸ ਨਿਜ਼ਾਮ ਨੂੰ ਬਦਲਣ ਦੇ ਰਸਤੇ ਵਿੱਚ ਜੋ ਔਕੜਾਂ ਨੇ ਉਹਨਾਂ ਦਾ ਵਾਰਿਸ ਸ਼ਾਹ ਹੋਰਾਂ ਨੇ ਬਿਆਨ ਕੀਤਾ ਹੈ। ਔਰ ਫਿਰ ਜਿਹੜੀਆਂ ਆਪਣੇ ਵੇਲੇ ਦੇ ਵਿੱਚ ਪੈਦਾਵਾਰੀ ਵਸੀਲਿਆਂ ਦੇ ਕਾਬਜ਼ ਕੁਵਤਾਂ ਨੇ ਉਹਨਾਂ ਦੇ ਨਾਲ ਜਿਹੜਾ ਹੈ ਕਿਵੇਂ ਖਹਿਣਾ ਹੈ, ਕਿਵੇਂ ਟਕਰਾਣਾ ਹੈ ਔਰ ਕਿਵੇਂ ਕਾਮਯਾਬੀ ਹਾਸਿਲ ਕਰਨੀ ਹੈ, ਵਾਰਿਸ ਸ਼ਾਹ ਨੇ ਬੜੇ ਵੇਰਵੇ ਦੇ ਨਾਲ ਆਪਣੀ ਇਸ ਕਹਾਣੀ ਦੇ ਵਿੱਚ ਇਹ ਬਿਆਨ ਕੀਤਾ ਹੈ। ਸੋ ਰਾਂਝਾ ਜਿਹੜਾ ਹੈ ਇੱਥੇ ਵਾਰਿਸ ਸ਼ਾਹ ਹੋਰਾਂ ਨੇ ਖੁੱਲ੍ਹ ਖੁਲਾ ਕੇ ਜਿਹੜਾ ਨਾ ਦੱਸਦਾ ਕਿ ਰਾਂਝੇ ਨੇ ਆ ਕੇ ਵੰਜਲੀ ਵਜਾਈ ਹੈ। ਪਹਿਲਾਂ ਰਾਂਝੇ ਦੀ ਵੰਜਲੀ ਨੇ ਲੋਕਾਂ ਨੂੰ ਮਸਜਿਦ ਦੇ ਬਾਹਰ ਇਕੱਠਾ ਕੀਤਾ ਸੀ, ਫਿਰ ਰਾਂਝੇ ਦੀ ਵੰਜਲੀ ਨੇ ਰਾਂਝੇ ਨੂੰ ਨਦੀ ਪਾਰ ਕਰਵਾਈ ਲੋਕਾਂ ਦੇ ਰਾਹੀਂ, ਤੇ ਹੁਣ ਜਿਹੜਾ ਫਿਰ ਉੱਥੇ ਵੀ ਅਸੀਂ ਇਹ ਦੇਖ ਆਏ ਹਾਂ ਕਿ ਬੇੜੀ ਨਹੀਂ ਜੰਜ ਦੀ ਬਣੀ ਬੈਠਕ, ਜੋ ਕੋ ਆਉਂਦਾ ਸੱਧ ਬਹਾਉਂਦਾ ਹੈ, ਗੱਡਾ ਵੱਡ ਅਮੀਰ ਫਕੀਰ ਬੈਠੇ ਕੌਣ ਪੁੱਛਦਾ ਕਿਹੜੀ ਥਾਉਂਦਾ ਹੈ। ਸੋ ਇੱਥੇ ਵੀ ਜਿਹੜੀ ਹੈ ਵਾਰਿਸ ਸ਼ਾਹ ਨੇ ਇੱਕ ਆਪਣੇ ਵਿਚਾਰਧਾਰਾ ਦੀ ਜਿਹੜੀ ਹੈ ਉਹ ਉਹਨਾਂ ਨੇ ਵਖਾਲੀ ਜਿਹੜੀ ਹੈ ਉਹ ਕੀਤੀ, ਲੇਕਿਨ ਇੱਥੇ ਆ ਕੇ ਉਹਨਾਂ ਨੇ ਬਿਲਕੁਲ ਗੱਲ ਜਿਹੜੀ ਹੈ ਉਹ ਖੋਲ੍ਹ ਦਿੱਤੀ। ਬਿਲਕੁਲ ਸਾਦਾ ਜਿਹਾ ਬੰਦ ਹੈ ਕਿ ਰਾਂਝਾ ਜਿਹੜਾ ਹੈ ਉਹ ਮਲਾਹਾਂ ਦੇ ਕੋਲ ਆਇਆ ਹੈ, ਅੱਗੇ ਜਿਹੜੇ ਮਲਾਹ ਨੇ ਉਹ ਨਿਗਰਾਨੀ ਲਈ ਬੈਠੇ ਹੋਏ ਨੇ ਹੀਰ ਦੇ ਪਲੰਗ ਦੀ, ਉਹ ਵੀ ਰਾਂਝੇ ਨੂੰ ਜਿਹੜਾ ਹੈ ਨਹੀਂ ਰੋਕ ਸਕੇ। ਜਿਸ ਤਰ੍ਹਾਂ ਦੇਖੋ ਇਹ ਹੁਣ ਬਿਲਕੁਲ ਪੋਜੀਸ਼ਨ ਜਿਹੜੀ ਨਾ ਉਲਟ ਗਈ ਹੈ ਕਿ ਇੱਕ ਇਹ ਵੀ ਕਿ ਕਿਸੇ ਨੂੰ ਜ਼ਰੂਰਤ ਨਹੀਂ ਹੈ ਰਾਂਝੇ ਦੇ ਆਉਣ ਤੋਂ ਪਹਿਲਾਂ, ਕਿਸੇ ਨੂੰ ਇਹ ਜ਼ਰੂਰਤ ਨਹੀਂ ਹੈਗੀ ਕਿ ਉਹ ਹੀਰ ਦੇ ਪਲੰਗ ਤੇ ਜਿਹੜਾ ਹੈ ਉਹ ਬੈਠ ਸਕੇ, ਔਰ ਉਹ ਇਹ ਸਭ ਲਈ ਉਹ ਹੀਰ ਨੇ ਜਿਹੜਾ ਹੈ ਉਹ ਪ੍ਰਬੰਧ ਕੀਤਾ ਹੋਇਆ ਹੈ, ਔਰ ਜਿਹੜੇ ਮਲਾਹ ਨੇ ਉਹ ਇਸ ਕੰਮੇ ਜਿਹੜਾ ਹੈ ਇਸ ਕੰਮ ਨੂੰ ਵੀ ਨਿਭਾ ਰਹੇ ਨੇ। ਸੋ ਲਿਹਾਜ਼ਾ ਉਹ ਕਿਸੇ ਨੂੰ ਉਸ ਪਲੰਗ ਦੇ ਨੇੜੇ ਵੀ ਨਹੀਂ ਜਾਣ ਦਿੰਦੇ, ਲੇਕਿਨ ਉਹ ਜਿਹੜੇ ਮਲਾਹ ਨੇ ਜਿਹੜੇ ਨਿਗਰਾਨ ਨੇ ਉਹ ਵੀ ਨਹੀਂ ਰੋਕ ਸਕੇ ਰਾਂਝੇ ਨੂੰ, ਤੇ ਆਮ ਜਿਹੜੀ ਖਲਕਤ ਹੈ ਉਹ ਵੀ ਬੈਠਣ ਲੱਗਿਆ ਜਿਹੜੀ ਹੈ ਨਹੀਂ ਡਰੀ ਨਹੀਂ ਚੱਕੀ। ਸੋ ਉਹਨਾਂ ਦੇ ਮਨ ਦੇ ਅੰਦਰੋਂ ਜਿਹੜਾ ਖੌਫ ਹੈ ਹੁਕਮਰਾਨਾਂ ਦਾ ਉਹ ਉਹਨਾਂ ਨੇ ਜਿਹੜਾ ਹੈ ਕੱਢਦਾ। ਕਹਿੰਦੇ ਨੇ ਕਿ ਬੰਦਾ ਜਿਹੜਾ ਹੈ ਓਨੀ ਦੇਰ ਤੱਕ ਹੀ ਕਿਸੇ ਬਦਮਾਸ਼ ਦੇ ਅੱਗੇ ਨਹੀਂ ਖਲੋਂਦਾ ਜਿੰਨੀ ਦੇਰ ਤੱਕ ਉਹਦੇ ਅੰਦਰ ਡਰ ਮੌਜੂਦ ਹੈ। ਜੋ ਹੀ ਉਹ ਡਰ ਨਿਕਲਦਾ ਹੈ ਉਹ ਫਿਰ ਬਦਮਾਸ਼ ਜਿਹੜਾ ਹੈ ਬਦਮਾਸ਼ ਨਹੀਂ ਰਹਿੰਦਾ, ਬਲਕਿ ਉਹ ਲੋਕਾਂ ਨੂੰ ਵੀ ਆਪਣੇ ਜੈਸਾ ਹੀ ਇੱਕ ਬੰਦਾ ਜਿਹੜਾ ਹੈ ਉਹ ਵਖਾਲੀ ਦਿੰਦਾ ਹੈ। ਸੋ ਸਿਆਸਤ ਦੇ ਪਿੰਡ ਦੇ ਵਿੱਚ ਜਿਹੜਾ ਵੱਡਾ ਕੰਮ ਹੁੰਦਾ ਹੈ ਉਹ ਇਹ ਹੀ ਹੁੰਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚੋਂ ਉਹ ਜਿਹੜਾ ਖੌਫ ਹੈ, ਕਿਸੇ ਵੀ ਮਨ ਦਾ ਖੌਫ ਹੈ, ਉਸ ਨੂੰ ਜਿਹੜਾ ਹੈ ਉਹ ਦੂਰ ਕਰ ਦਿੱਤਾ ਜਾਏ। ਤੋ ਜਿਸ ਵੇਲੇ ਦੂਰ ਕਰ ਦਿੱਤਾ ਜਾਂਦਾ ਹੈ ਲੋਕਾਂ ਕੋਲ ਇੰਨੀ ਤਾਕਤ ਹੀ ਹੁੰਦੀ ਹੈ ਕਿ ਉਹ ਆਪਣੀ ਇਸ ਤਾਕਤ ਦੇ ਨਾਲ ਜਿਹੜਾ ਹੈ ਉਹ ਪੈਦਾਵਾਰੀ ਵਸੀਲਿਆਂ 'ਤੇ ਕਬਜ਼ਾ ਕਰ ਲੈਣ, ਤੇ ਜਿਹੜੇ ਆਪਣੇ ਮਸਲੇ ਨੇ ਉਹ ਫਿਰ ਜਿਹੜੇ ਨੇ ਉਹ ਹੱਲ ਕਰ ਲੈਣ। ਤੋ ਜਿੱਥੇ ਲੋਕ ਮਿਲ ਬੈਠਦੇ ਨੇ ਸੋਚਦੇ ਨੇ ਉੱਥੇ ਉਹ ਆਪਣੇ ਫੈਸਲੇ ਜਿਹੜੇ ਨੇ ਉਹ ਕਰ ਲੈਂਦੇ ਨੇ। ਜਿੱਥੇ ਖਲਕਤ ਖੇਰੂ ਹੁੰਦੀ ਹੈ ਉਹ ਧਰਮਾਂ ਦੇ ਵਿੱਚ ਵੰਡੀ ਹੁੰਦੀ ਹੈ, ਉਹ ਜ਼ਾਤਾਂ ਪਾਤਾਂ ਦੇ ਵਿੱਚ ਵੰਡੀ ਹੁੰਦੀ ਹੈ, ਉਹ ਸਰਹੱਦਾਂ ਦੇ ਵਿੱਚ ਵੰਡੀ ਹੁੰਦੀ ਹੈ, ਉੱਥੇ ਉਹ ਕਮਜ਼ੋਰ ਪੈ ਜਾਂਦੇ ਨੇ। ਤੇ ਜਿਹੜੇ ਫਿਰ ਹਾਕਮ ਤਬਕਾ ਹੈ ਜਿਹੜਾ ਕਿ ਗਿਣਤੀ ਦੇ ਵਿੱਚ ਬਹੁਤ ਥੋੜ੍ਹਾ ਹੁੰਦਾ ਹੈ, ਲੇਕਿਨ ਆਪਣੇ ਪੈਦਾਵਾਰੀ ਵਸੀਲਿਆਂ ਦੇ ਕਾਬਜ਼ ਹੋਣ ਦੀ ਵਜ੍ਹਾ ਤੋਂ ਉਹਨਾਂ ਦੀ ਸ਼ਕਤੀ ਜਿਹੜੀ ਹੈ ਤਾਕਤ ਜਿਹੜੀ ਹੈ ਉਹ ਵੱਧ ਹੁੰਦੀ ਹੈ, ਔਰ ਉਸ ਤਾਕਤ ਦੇ ਨਾਲ ਉਹ ਲੋਕਾਂ ਨੂੰ ਜਿਹੜਾ ਨਾ ਉਹਨਾਂ ਨੇ ਤਕਸੀਮ ਕੀਤਾ ਹੁੰਦਾ ਹੈ। ਸੋ ਇਸ ਵਜ੍ਹਾ ਤੋਂ ਲੋਕ ਫਿਰ ਜਿਹੜਾ ਹੈ ਔਰ ਉਹ ਫਿਰ ਜਿਹੜਾ ਉਹਨਾਂ ਨੇ ਵਿਹਾਰ ਬਣਾਇਆ ਹੁੰਦਾ ਉਹਦੇ ਵਿੱਚ ਉਹਨਾਂ ਨੇ ਖੌਫ ਪੈਦਾ ਕੀਤੇ ਹੁੰਦੇ ਨੇ,
ਆਪਣੇ ਵਿਰੋਧ ਜਿਹੜੀ ਸੋਚ ਹੋਵੇ ਉਸ ਨੂੰ ਉਹ ਲਾਗੇ ਵੀ ਜਿਹੜਾ ਹੈ ਉਹ ਫੜਕਣ ਨਹੀਂ ਦਿੰਦੇ ਕਿ ਤੁਸੀਂ ਜ਼ਰਾ ਜਿਹਾ ਵੀ ਸੋਚੋ ਤਾਂ ਤੁਹਾਡੇ ਮਨ 'ਚ ਵਿਚਾਰ ਆ ਜਾਂਦਾ ਕਿ ਨਹੀਂ ਐਸਾ ਸੋਚਣਾ ਵੀ ਜਿਹੜਾ ਹੈ ਉਹ ਕੁਫਰ ਹੈ, ਐਸਾ ਸੋਚਣਾ ਵੀ ਜਿਹੜਾ ਹੈ ਉਹ ਗੁਨਾਹ ਹੈ। ਸੋ ਇਹ ਜਿਹੜੀ ਸ਼ਾਨੋ ਸ਼ੌਕਤ ਹੁਕਮਰਾਨਾਂ ਦੀ ਹੈ ਇਹ ਤੇ ਮੇਰੇ ਰੱਬ ਨੇ ਜਿਹੜੀ ਹੈ ਉਸ ਨੂੰ ਗਾਣ ਕੀਤੀ ਹੈ। ਮੈਂ ਕੌਣ ਹੋਣਾ ਹਾਂ ਉਹਦੀ ਸ਼ਾਨੋ ਸ਼ੌਕਤ ਜਿਹੜੀ ਹੈ ਉਸ ਦੇ ਬਾਰੇ ਸੋਚਣ ਵਾਲਾ। ਸੋ ਲਿਹਾਜ਼ਾ ਇਹ ਜਿਸ ਵੇਲੇ ਇਸ ਮਨ ਦੀ ਜਿਹੜੀ ਸੋਚ ਹੈ ਜਿਸ ਵੇਲੇ ਕੋਈ ਮਨੋਂ ਕੱਢ ਦਿੰਦਾ ਹੈ ਲੁਕਾਈ ਦੇ ਮਨ ਦੇ ਵਿੱਚੋਂ, ਉਹ ਹੀ ਉਸ ਕੌਮ ਦਾ ਉਹਨਾਂ ਲੋਕਾਂ ਦਾ ਲੀਡਰ ਬਣ ਜਾਂਦਾ ਹੈ। ਉਹ ਹੀ ਇੱਕ ਫਿਰ ਨਵੀਂ ਤਾਰੀਖ ਜਿਹੜੀ ਹੈ ਉਹ ਲੋਕਾਂ ਦੇ ਰਾਹੀਂ ਜਿਹੜਾ ਹੈ ਉਹ ਲਿਖ ਦਿੰਦਾ ਹੈ। ਸੋ ਜਿਹੜੀ ਤਾਰੀਖ ਹੈ ਇਹ ਬਾਦਸ਼ਾਹ ਨਹੀਂ ਬਣਾਉਂਦੇ। ਹੁਣ ਤੱਕ ਜਿਹੜਾ ਸਾਨੂੰ ਸਮਝਾਇਆ ਗਿਆ ਹੈ, ਪੜ੍ਹਾਇਆ ਗਿਆ ਹੈ, ਉਹ ਇਹ ਹੈ ਕਿ ਬਾਦਸ਼ਾਹ ਜਿਹੜੇ ਨੇ ਉਹ ਤਾਰੀਖ ਬਣਾਉਂਦੇ ਨੇ, ਲੇਕਿਨ ਹਕੀਕਤ ਹੈ ਵੇ ਕਿ ਜਿਹੜੀ ਤਾਰੀਖ ਹੈ ਉਹ ਲੋਕ ਬਣਾਉਂਦੇ ਨੇ। ਕਿਉਂਕਿ ਜਿਹੜੀ ਜੰਗ ਦੇ ਵਿੱਚ ਲੜੇ ਜਾਣ ਵਾਲੇ ਜਿੰਨੇ ਹਥਿਆਰ ਨੇ ਉਹ ਸਾਰੇ ਦੇ ਸਾਰੇ ਲੋਕ ਬਣਾਉਂਦੇ ਨੇ। ਅਗਰ ਲੋਕ ਉਹ ਬਣਾਉਣਾ ਬੰਦ ਕਰ ਦੇਣ ਤੇ ਇਹ ਜੰਗ ਕਿਸ ਤਰ੍ਹਾਂ ਲੜ ਸਕਣਗੇ। ਸੋ ਜਿਹੜੀ ਤਾਰੀਖ ਹੈ ਉਹ ਪੈਦਾਵਾਰੀ ਅਮਲ 'ਚ ਜਿਹੜੇ ਸ਼ਰੀਕ ਲੋਕ ਹੁੰਦੇ ਨੇ ਉਹ ਬਣਾਉਂਦੇ ਨੇ। ਕਿਉਂਕਿ ਸਮਾਜ ਉਦੋਂ ਹੀ ਤਬਦੀਲ ਹੁੰਦਾ ਹੈ ਜਦੋਂ ਪੈਦਾਵਾਰੀ ਆਲਾਤ ਜਿਹੜੇ ਨੇ ਉਹਨਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਜਦੋਂ ਪੈਦਾਵਾਰ ਦੇ ਔਜ਼ਾਰ ਜਿਹੜੇ ਨੇ ਉਹ ਬਦਲਦੇ ਨੇ। ਇਹ ਸਾਰੇ ਦਾ ਤਾਲੁਕ ਜਿਹੜਾ ਹੈ ਉਹ ਕੰਮ ਦੇ ਨਾਲ ਹੈ, ਔਰ ਕੰਮ ਜਿਹੜਾ ਹੈ ਇਹ ਜਿਹੜੇ ਕਾਮੇ ਲੋਕ ਨੇ ਉਹ ਕਰਦੇ ਨੇ, ਬਾਦਸ਼ਾਹ ਜਿਹੜੇ ਨੇ ਉਹ ਕੰਮ ਨਹੀਂ ਕਰਦੇ। ਸੋ ਲਿਹਾਜ਼ਾ ਤਾਰੀਖ ਜਿਹੜੀ ਹੈ ਉਹ ਜਿਹੜਾ ਕਾਮਾ ਮੇਲ ਹੈ ਉਹ ਬਣਾਉਂਦਾ ਹੈ। ਸੋ ਇੱਥੇ ਹੁਣ ਜਿਹੜੀ ਤਾਰੀਖ ਬਣਨ ਜਾ ਰਹੀ ਹੈ ਉਹ ਇਹ ਹੈ ਕਿ ਲੋਕ ਜਿਹੜੇ ਨੇ ਰਾਂਝੇ ਨੇ ਉਹ ਜਿਹੜੀ ਖਾਸ ਸੀ ਉਸ ਨੂੰ ਜਿਹੜਾ ਹੈ ਉਹ ਆਮ ਕਰਦਾ ਹੈ। ਉਹ ਪਲੰਗ ਜਿਹੜਾ ਹੈ ਉਹ ਵੀ ਤੇ ਜਿਹੜਾ ਹੈ ਕਿਸੇ ਤਰਖਾਨ ਨੇ ਬਣਾਇਆ ਹੈ ਨਾ, ਤੇ ਉਹ ਤਰਖਾਨ ਜਿਹੜਾ ਇੱਕ ਆਮ ਆਦਮੀ ਹੈ, ਲੇਕਿਨ ਉਹ ਤਰਖਾਨ ਬਣਾ ਕੇ ਇਸ ਵਿਹਾਰ ਦੇ ਵਿੱਚ ਆਪ ਉਸ ਦੀ ਜਿਹੜੀ ਰਾਹਤ ਹੈ ਉਹ ਨਹੀਂ ਮਾਣ ਸਕਦਾ, ਉਸ ਦਾ ਜਿਹੜਾ ਸਕੂਨ ਹੈ ਉਹ ਨਹੀਂ ਮਾਣ ਸਕਦਾ, ਉਸ ਦੇ ਅੰਦਰ ਜਿਹੜੀ ਨੀਂਦ ਹੈ ਉਹ ਨਹੀਂ ਮਾਣ ਸਕਦਾ। ਸੋ ਰਾਂਝੇ ਨੇ ਆ ਕੇ ਉਹਨਾਂ ਦੇ ਮਨਾਂ ਦੇ ਵਿੱਚੋਂ ਇਸ ਮਨ ਦੀਆਂ ਸੋਚਾਂ ਜਿਹੜੀਆਂ ਨੇ ਉਹ ਬਾਹਰ ਕੱਢ ਮਾਰੀਆਂ ਨੇ। ਉਹ ਹੁਣ ਬੇਝਿਜਕ ਹੋ ਕੇ ਜਿਹੜਾ ਹੈ ਉਹ ਆ ਗਏ ਨੇ ਔਰ ਬਹਿ ਗਏ ਨੇ। ਸੋ ਜਿਸ ਵੇਲੇ ਉਹ ਬਹਿ ਗਏ ਨੇ ਤੇ ਇਸ ਖਬਰ ਜਿਹੜੀ ਹੈ ਹੁਣ ਹੀਰ ਤੱਕ ਪਹੁੰਚੀ ਹੈ ਇਸ ਸ਼ਕਲ ਦੇ ਵਿੱਚ ਕਿ ਇੱਕ ਜੱਟ ਹੈ ਉਸ ਨੇ ਆ ਕੇ ਤੇਰੀ ਸੇਜ ਦਾ ਜਿਹੜਾ ਹੈ ਉਹ ਨਾਸ ਕਰ ਦਿੱਤਾ ਹੈ। ਹੁਣ ਇੱਥੇ ਰਾਂਝੇ ਨੇ ਕੋਈ ਜਿਹੜਾ ਹੈ ਪਲੰਗ ਦੀ ਕੋਈ ਹੀਤ ਨਹੀਂ ਤੋੜ ਦਿੱਤੀ ਉਸਨੇ ਪਲੰਗ ਦਾ ਕੁਝ ਵਿਗਾੜਿਆ ਤੇ ਨਹੀਂ ਹੈ, ਲੇਕਿਨ ਇੱਥੇ ਨਾਸ ਕਰਨ ਤੋਂ ਮੁਰਾਦ ਹੈ ਕਿ ਉਹ ਜਿਹੜਾ ਟੌਰ ਟੱਪਾ ਸੀ, ਹੀਰ ਦਾ ਜਿਹੜਾ ਟੌਰ ਟੱਪਾ ਸੀ, ਹੁਕਮਰਾਨੀ ਦਾ ਜਿਹੜਾ ਟੌਰ ਟੱਪਾ ਸੀ, ਉਸ ਨੂੰ ਵੱਜ ਲੱਗ ਗਈ ਹੈ। ਸੋ ਜਿਸ ਵੇਲੇ ਉਸ ਨੂੰ ਵੱਜ ਲੱਗ ਜਾਏ ਤੇ ਇਹ ਨਾਸ ਹੋਣਾ ਹੀ ਹੁੰਦਾ ਹੈ ਜਦੋਂ ਉਹ ਵਚਕਾ ਜਿਹੜਾ ਹੈ ਉਹ ਹੀ ਲੋਕਾਂ ਦੇ ਮਨਾਂ ਦੇ ਵਿੱਚੋਂ ਨਿਕਲ ਜਾਏ, ਉਹਨਾਂ ਦੀ ਜਿਹੜੀ ਸ਼ਾਨ ਸ਼ੌਕਤ ਹੈ ਉਹ ਹੀ ਮਨਾਂ ਦੇ ਵਿੱਚੋਂ ਨਿਕਲ ਜਾਏ ਔਰ ਲੋਕ ਕਹਿਣ ਕਿ ਜੀ ਹੁਕਮਰਾਨ ਵੀ ਤਾਂ ਸਾਡੇ ਵਰਗੇ ਹੀ ਹੁੰਦੇ ਨੇ ਨਾ, ਇਹ ਕੋਈ ਅਸਮਾਨੋਂ ਤਾਂ ਨਹੀਂ ਨਾ ਲੱਥੇ ਹੋਏ। ਤੇ ਜਿਸ ਵੇਲੇ ਲੋਕ ਇਸ ਬਣ ਦੀਆਂ ਗੱਲਾਂ ਸ਼ੁਰੂ ਕਰ ਦੇਣ ਤੇ ਫਿਰ ਉਹ ਜਿਹੜੇ ਬਣੇ ਹੁੰਦੇ ਨੇ ਚੰਨ ਸੂਰਜ ਦੀ ਔਲਾਦ ਔਰ ਆਪਣਾ ਇੱਕ ਗੈਬੀ ਕਬੂਤਰਾਂ ਦੇ ਖਾਸ ਕਰਿੰਦੇ ਬਣੇ ਹੁੰਦੇ ਨੇ, ਉਹ ਫਿਰ ਮਿੱਥ ਟੁੱਟ ਜਾਂਦੀ ਹੈ। ਔਰ ਲਿਹਾਜ਼ਾ ਇਸ ਮਿੱਥ ਨੂੰ ਉਹਨਾਂ ਨੇ ਕਾਇਮ ਰੱਖਣਾ ਹੈ ਕਿਉਂਕਿ ਇਸ ਮਿੱਥ ਦੇ ਸਹਾਰੇ 'ਤੇ ਹੀ ਜਿਹੜਾ ਹੈ ਉਹਨਾਂ ਦਾ ਰਾਜ ਜਿਹੜਾ ਹੈ ਉਹ ਕਾਇਮ ਰਹਿ ਸਕਦਾ ਹੈ। ਵੈਸੇ ਜੇ ਉਹ ਇਕੱਠੇ ਹੋ ਕੇ ਆਉਣ ਤੇ ਉਹ ਇਸ ਲੁਕਾਈ ਦਾ ਜਿਹੜਾ ਹੈ ਮੁਕਾਬਲਾ ਜਿਹੜਾ ਹੈ ਉਹ ਨਹੀਂ ਕਰ ਸਕਦੇ। ਸੋ ਰਾਂਝਾ ਜਿਹੜਾ ਹੈ, ਰਾਂਝੇ ਦੀ ਜਿਹੜੀ ਵੰਝਲੀ ਹੈ, ਹੁਣ ਇਸੇ ਸਵਾਲ ਤੇ ਪੈਦਾ ਹੋ ਸਕਦਾ ਹੈ ਕਿ ਵੰਝਲੀ ਦੇ ਰਾਹੀਂ ਰਾਂਝੇ ਨੇ ਕਿ ਕਿਵੇਂ ਲੋਕਾਂ ਨੂੰ ਜਿਹੜਾ ਹੈ ਉਹ ਜਗਾ ਦਿੱਤਾ। ਤੋ ਵਾਰਿਸ ਸ਼ਾਹ ਦੇ ਜਾਚੇ ਵੰਝਲੀ ਜਿਹੜੀ ਹੈ ਇਹ ਸ਼ਊਰ ਹੈ, ਇਹ ਅਕਲ ਹੈ, ਇਹ ਸਿਆਣਪ ਹੈ। ਸੋ ਜਿਹੜਾ ਬੋਲਦਾ ਨਾਤਕਾ ਵੰਝਲੀ ਦਾ ਜਿਸ ਹੋਸ਼ ਦਾ ਰਾਗ ਸੁਣਾਇਆ ਹੈ, ਸੋ ਜਿਹੜੀ ਹੋਸ਼ ਹੈ ਉਹ ਤੁਸੀਂ ਸਿਆਣਪ ਦੇ ਨਾਲ ਹੀ ਲਿਆ ਸਕਦੇ ਹੋ ਨਾ, ਉਹ ਤੁਸੀਂ ਸ਼ਊਰ ਦੇ ਨਾਲ ਲਿਆ ਸਕਦੇ ਹੋ। ਸੋ ਜਿਹੜਾ ਸ਼ਊਰ ਹੈ ਲੁਕਾਈ ਨੂੰ ਉਹ ਰਾਂਝੇ ਨੇ ਆ ਕੇ ਦਿੱਤਾ ਹੈ ਔਰ ਉਹ ਦਿੱਤਾ ਹੈ ਉਹਨਾਂ ਦੇ ਆਪਣੀ ਹੋਂਦ ਦਾ ਕਿ ਤੁਸੀਂ ਇੱਕ ਜਿਉਂਦੇ ਜਾਗਦੇ ਜੀਓ, ਤੁਹਾਡੇ ਕੋਲ ਇੱਕ ਦਿਮਾਗ ਹੈ, 2 ਹੱਥ ਨੇ, 2 ਪੈਰ ਨੇ, 2 ਅੱਖਾਂ ਨੇ। ਸੋ ਇਹ ਤੁਹਾਡੇ ਵਸੀਲੇ ਨੇ, ਇਹਨਾਂ ਵਸੀਲਿਆਂ ਦੇ ਉੱਤੇ ਵਸਾ ਕਰੋ ਤੇ ਆਪਣੀ ਜਿਹੜੀ ਸੂਝ ਸਿਆਣਪ ਹੈਗੀ ਹੈ ਉਸ ਨੂੰ ਮੁੱਖ ਰੱਖ ਕੇ ਜਿਹੜਾ ਹੈ ਮਾਮਲਿਆਂ ਦੇ ਉੱਤੇ ਵਿਚਾਰ ਕਰੋ, ਗੌਰ ਕਰੋ, ਗੋ ਵਿਚਾਰ ਕਰੋ ਤੇ ਇਸ ਦਾ ਕਾਰਨ ਲੱਭੋ ਕਿ ਤੁਹਾਡੀ ਜਿਹੜੀ ਇਹ ਗੁਰਬਤ ਹੈ, ਜਹਾਲਤ ਹੈ ਔਰ ਇਹ ਜਿਹੜਾ ਦਲਿੱਦਰਪਨ ਹੈ ਇਹ ਕਿਸ ਕਾਰਨ ਹੈ। ਹੁਣ ਜਿਸ ਵੇਲੇ ਉਹ ਅਕਲ ਦੇ ਨਾਲ ਉਹਨਾਂ ਨੇ ਚੀਜ਼ਾਂ ਨੂੰ ਦੇਖਣਾ ਜਿਸ ਵੇਲੇ ਸ਼ੁਰੂ ਕੀਤਾ ਹੈ ਤੇ ਫਿਰ ਅਕਲ ਨੇ ਉਹਨਾਂ ਨੂੰ ਦੱਸਿਆ ਹੈ ਕਿ
ਕਿਸੇ ਦੀ ਕਾਰਸਤਾਨੀ ਹੈ ਔਰ ਇਹ ਨਿਜ਼ਾਮ ਹੈ। ਇਸ ਨਿਜ਼ਾਮ ਨੂੰ ਤੁਸੀਂ ਅਗਰ ਬਦਲ ਕੇ ਰੱਖਦੇ ਹੋ ਤੇ ਫਿਰ ਤੁਹਾਡੀ ਹਾਲਤ ਜਿਹੜੀ ਹੈ ਉਹ ਬਦਲ ਸਕਦੀ ਹੈ। ਸੋ ਲੋਕ ਜਿਹੜੇ ਨੇ ਉਹ ਆਪਣੀ ਚੰਗਿਆਈ ਤੇ ਚਾਹੁੰਦੇ ਨੇ, ਆਪਣਾ ਭਲਾ ਤੇ ਚਾਹੁੰਦੇ ਨੇ। ਸੋ ਲਿਹਾਜ਼ਾ ਉਹ ਫਿਰ ਬਦਲਣ ਲਈ ਜਿਹੜਾ ਹੈ ਉਹ ਤਿਆਰ ਹੋ ਜਾਂਦੇ ਨੇ। ਲਿਹਾਜ਼ਾ ਅਸੀਂ ਵੇਖਦੇ ਹਾਂ ਕਿ ਤਾਰੀਖ ਦੇ ਵਿੱਚ ਜਿੱਥੇ ਜਿੱਥੇ ਵੀ ਲੋਕਾਂ ਨੇ ਸੋਚਿਆ ਹੈ, ਇਕੱਠੇ ਹੋਏ ਨੇ, ਉੱਥੇ ਉਹਨਾਂ ਨੇ ਜਿਹੜਾ ਹੈ ਰਾਜਪਾਟ ਜਿਹੜਾ ਉਡਾ ਕੇ ਰੱਖ ਦਿੱਤਾ ਹੈ। ਰਾਜਪਾਟ ਫੌਜਾਂ ਜਿਹੜੀਆਂ ਨੇ ਉਹਨਾਂ ਦੇ ਸਾਹਮਣੇ ਠਹਿਰ ਨਹੀਂ ਸਕੀਆਂ। ਸੋ ਇੱਥੇ ਜਿਹੜਾ ਮਾਮਲਾ ਹੈ ਕਿ ਹੀਰ ਦਾ ਜਿੰਨਾ ਵੀ ਪ੍ਰਬੰਧ ਸੀ ਉਹ ਸਾਰੇ ਦਾ ਸਾਰਾ ਫੇਲ ਹੋ ਗਿਆ ਹੈ। ਉਹ ਲੁਕਾਈ ਨੂੰ ਉਸ ਬਲਨ ਤੀਕ ਜਾਣ ਲੱਗਿਆ ਨਹੀਂ ਰੋਕ ਸਕਿਆ, ਉਹਦੇ ਉੱਤੇ ਬੈਠਣ ਤੋਂ ਜਿਹੜਾ ਹੈ ਉਹ ਨਹੀਂ ਰੋਕ ਸਕਿਆ। ਤੇ ਇਹ ਕਿਹਨੇ ਕੀਤਾ ਹੈ? ਉਹ ਕਿਹੜੀ ਬਲਾ ਨਾਜ਼ਲ ਹੋ ਗਈ ਹੈ ਜਿਸ ਨੇ ਇਹ ਸਾਰਾ ਕੰਮ ਵਹਾਤਾ ਹੈ? ਸੋ ਹੀਰ ਨੂੰ ਪਤਾ ਲੱਗਾ, ਵਾਰਿਸ ਸ਼ਾਹ ਜਾਂ ਹੀਰ ਨੂੰ ਖਬਰ ਹੋਈ ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ। ਕਿ ਜਿਸ ਵੇਲੇ ਹੁਣ ਹੀਰ ਨੂੰ ਪਤਾ ਲੱਗਾ ਹੈ ਕਿ ਉਹਦੀ ਸੇਜ ਦਾ ਜੱਟ ਨੇ ਜਿਹੜਾ ਹੈ ਨਾਸ ਕਰ ਦਿੱਤਾ ਹੈ, ਤੋ ਉਹ ਹੁਣ ਫਿਰ ਜਿਹੜੀ ਹੈ ਉਹ ਤਿਆਰ ਹੋਈ ਹੈ। ਹੁਣ ਹੀਰ ਜਿਹੜੀ ਹੈ ਉਹ ਆਏਗੀ, ਉਸ ਨੇ ਕੀ ਕਰਨਾ ਹੈ ਇਹ ਤਾਂ ਸਾਨੂੰ ਨਹੀਂ ਪਤਾ ਹੈ, ਲੇਕਿਨ ਇਹ ਮੁਕਾਮ ਤੇ ਆ ਕੇ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਵਾਰਿਸ ਸ਼ਾਹ ਹੋਰਾਂ ਨੇ ਇੱਕ ਬੜੇ ਕਲਾਤਮਕ ਢੰਗ ਦੇ ਨਾਲ ਜਿਹੜਾ ਹੈ ਉਹਨਾਂ ਨੇ ਇਹ ਇੱਕ ਗੱਲ ਦੀ ਜਿਹੜੀ ਹੈ ਉਹ ਖੁੱਲ੍ਹੇ ਆਮ ਜਿਹੜਾ ਹੈ ਖੁੱਲ੍ਹ ਕੇ ਜਿਹੜਾ ਹੈ ਇਹ ਗੱਲ ਦੱਸ ਦਿੱਤੀ ਹੈ ਕਿ ਖਾਸਾਂ ਨੂੰ ਆਮ ਕਰਨਾ ਜਿਹੜਾ ਹੈਗਾ ਇਹ ਹੀ ਸਾਡਾ ਜਿਹੜਾ ਹੈ ਮਕਸਦ ਹੈ, ਟੀਚਾ ਹੈ। ਬੰਦਾ ਜਿਸ ਵੇਲੇ ਖਾਸਾਂ ਨੂੰ ਆਮ ਕਰ ਦੇਗਾ ਤੇ ਉਸ ਵੇਲੇ ਹਰ ਬੰਦੇ ਦੀ ਜਿਹੜੀ ਹੋਂਦ ਹੈ ਉਹ ਜਾਗ ਜਾਏਗੀ ਔਰ ਉਹ ਬੰਦਿਆਂ ਦੀ ਤਰ੍ਹਾਂ ਜਿਹੜਾ ਹੈ ਉਸ ਨੂੰ ਸਮਝਿਆ ਜਾਏਗਾ। ਔਰ ਬੰਦੇ ਨੇ ਹੁਣ ਤੱਕ ਆਪਣੀ ਮਿਹਨਤ ਦੇ ਨਾਲ ਜੋ ਵੀ ਸ਼ੈਵਾਂ ਪੈਦਾ ਕੀਤੀਆਂ ਨੇ ਕੁਦਰਤ ਦੀ ਮਦਦ ਦੇ ਨਾਲ, ਉਹ ਉਸ ਦਾ ਲਾਭ ਜਿਹੜਾ ਹੈ ਉਹ ਸਮਾਜ ਦੇ ਸਭਨਾ ਜੀਆਂ ਨੂੰ ਜਿਹੜਾ ਹੈ ਉਹ ਪਹੁੰਚਣਾ ਜਿਹੜਾ ਹੈ ਉਹ ਚਾਹੀਦਾ ਹੈ। ਅਗਰ ਉਹ ਉਹਨਾਂ ਸ਼ੈਵਾਂ ਦੀ ਵਰਤੋਂ ਜਿਹੜੀ ਹੈ ਇੱਕ ਖਾਸ ਗਰੋਹ ਕਰਦਾ ਹੈ, ਇੱਕ ਖਾਸ ਟੋਲਾ ਕਰਦਾ ਹੈ, ਤੇ ਇਹਦਾ ਮਤਲਬ ਹੈਗਾ ਕਿ ਉਹ ਸਮਾਜ ਜਿਹੜਾ ਹੈ ਨਾ ਤਬਕਾਤੀ ਸਮਾਜ ਹੈ। ਯਾਨੀ ਕਿ ਇੱਕ ਐਸਾ ਸਮਾਜ ਹੈ ਜਿਹਦੇ ਵਿੱਚ ਗਿਣਤੀ ਦੇ ਕੁਝ ਲੋਕ ਐਸੇ ਨੇ ਜਿਹੜੇ ਕਿ ਮੌਜਾਂ ਪੈ ਕਰਦੇ ਨੇ ਔਰ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਜਿਹੜੀਆਂ ਨੇ ਜੋ ਉਹਨਾਂ ਨੇ ਹੁਣ ਤੱਕ ਜਿਹੜਾ ਹੈ ਆਪਣੀ ਤਜੋਰੀ ਦੇ ਵਿੱਚ ਲੈ ਆਉਂਦਾ ਹੈ, ਉਹ ਤੋਂ ਉਹਨਾਂ ਦੀਆਂ ਨਸਲਾਂ ਜਿਹੜੀਆਂ ਨੇ, ਕਈ ਨਸਲਾਂ ਜਿਹੜੀਆਂ ਨੇ ਉਹ ਮੌਜ ਮੇਲਾ ਜਿਹੜਾ ਹੈ ਉਹ ਕਰ ਸਕਦੀਆਂ ਨੇ, ਉਹ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਸਰ ਕਰ ਸਕਦੀਆਂ ਨੇ। ਹੁਣ ਜਿਹੜੀ ਦੌਲਤ ਜਿਹੜੀ ਹੈ ਉਹ ਇੱਕ ਸਮਾਜ ਦੇ ਵਿੱਚ ਉਹ ਜਿੰਨੀ ਕੁ ਪੈਦਾ ਹੁੰਦੀ ਹੈ ਉਹਦੇ ਹੀ ਅਗਰ ਵੱਡੀ ਗਿਣਤੀ ਜਿਹੜੀ ਹੈ ਉਹ ਇਹ ਚੰਦ ਲੋਕ ਲੈ ਜਾਣਗੇ ਤੇ ਬਾਕੀ ਲੋਕਾਂ ਲਈ ਫਿਰ ਜਿਹੜਾ ਕੀ ਬਚੇਗਾ? ਜ਼ਾਹਰ ਹੈ ਕਿ ਉਹਨਾਂ ਵਾਸਤੇ ਸਿਰਫ ਗੁਜ਼ਾਰੇ ਜੋਗੀ ਜਿਹੜੀ ਹੈ ਉਹ ਬਚਦੀ ਹੈ। ਯਾਨੀ ਕਿ ਗੁਜ਼ਾਰਾ ਵੀ ਇੰਨਾ ਕਿ ਜਿਹਦੇ ਨਾਲ ਸਿਰਫ ਉਹਨਾਂ ਦੀਆਂ ਸਾਹਾਂ ਜਿਹੜੀਆਂ ਨੇ ਉਹ ਹੀ ਚੱਲ ਸਕਣ ਤਾਂ ਕਿ ਉਹ ਉਹਨਾਂ ਲਈ ਹੋਰ ਮਿਹਨਤ ਜਿਹੜੀ ਹੈ ਉਹ ਕਰ ਸਕਣ। ਸੋ ਉਹ ਹੁਣ ਜਿਹੜੀ ਦੌਲਤ ਹੈ ਉਹ ਕਮਾਈ ਤੇ ਇਹਨਾਂ ਲੋਕਾਂ ਦੀ ਹੋਈ ਹੈ। ਸੋ ਇਹ ਇੱਕ ਬੇਇਨਸਾਫੀ ਹੈ, ਇਹ ਨਿਆਂ ਨਹੀਂ ਹੈ। ਸੋ ਇਸ ਨਿਆਂ ਦੀ ਵਜ੍ਹਾ ਤੋਂ ਫਿਰ ਉਹ ਜਿਹੜੇ ਨੇ ਮਸਾਇਲ ਖੜੇ ਹੁੰਦੇ ਨੇ। ਲੋਕਾਂ ਨੂੰ ਜਿਹੜੀ ਹੈ ਉਹ ਪੂਰੀ ਤਰ੍ਹਾਂ ਤਾਲੀਮ ਨਹੀਂ ਮਿਲਦੀ, ਫਿਰ ਉਹਨਾਂ ਦਵਾਈ ਨਹੀਂ ਮਿਲਦੀ, ਰਹਿਣ ਨੂੰ ਘਰ ਨਹੀਂ ਮਿਲਦਾ। ਸੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਮਸਲਾ ਹੈ, ਨਵਾਂ ਦੁੱਖ ਹੈ, ਨਵੀਂ ਪੀੜ ਹੈ, ਇੱਕ ਨਵਾਂ ਹੌਕਾ ਹੈ। ਸੋ ਉਹਨਾਂ ਦੀ ਜਿਹੜੀ ਹਯਾਤੀ ਹੈ ਉਹ ਹੌਕਿਆਂ ਹਾਵਾਂ ਦੇ ਵਿੱਚ ਹੀ ਜਿਹੜਾ ਹੈ ਉਹ ਗੁਜ਼ਰ ਜਾਂਦੀ ਹੈ ਤੇ ਬੰਦੇ ਦੀ ਜਿਹੜੀ ਔਸਤ ਉਮਰ ਹੈ ਉਹ ਸਮਾਜ ਦੇ ਵਿੱਚ ਉਹ ਵੀ ਘਟਦੀ ਜਾਂਦੀ ਹੈ। ਸੋ ਲਿਹਾਜ਼ਾ ਇਹ ਸਾਰਾ ਇੱਕ ਇਨਸਾਨੀ ਅਲਮੀਆ ਹੈ। तो वारिस शाह जैसे ਜਿਹੜੇ ਸੂਝਵਾਨ ਨੇ ਹਰ ਦੌਰ ਦੇ ਵਿੱਚ ਉਹਨਾਂ ਨੇ ਲੁਕਾਈ ਦੇ ਇਹਨਾਂ ਮਸਲਿਆਂ ਨੂੰ ਜਿਹੜਾ ਹੈ ਮੁੱਖ ਰੱਖਿਆ ਹੈ, ਲੁਕਾਈ ਦੇ ਨਾਲ ਮੁਹੱਬਤ ਕੀਤੀ ਹੈ, ਆਪਣੀ ਜਿਹੜੀ ਹੋਂਦ ਹੈ ਉਹਨੂੰ ਲੁਕਾਈ ਦੇ ਵਿੱਚ ਦੇਖਿਆ ਹੈ। ਸੋ ਉਹਨਾਂ ਨੇ ਇਹ ਲੋਕਾਂ ਨੂੰ ਜਿਹੜਾ ਹੈ ਸੇਧ ਦੇਣ ਦੀ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਕੋਸ਼ਿਸ਼ ਕੀਤੀ ਹੈ। ਅਰਸਤੂ ਨੇ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਕੋਸ਼ਿਸ਼ ਕੀਤੀ ਹੈ, ਕਾਰਲ ਮਾਰਕਸ ਨੇ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਹੈ, ਲੈਨਨ ਨੇ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਦੁਨੀਆ ਤੇ ਹੋਰ ਜਿੱਥੇ ਜਿੱਥੇ ਵੀ ਉਥਾਲ ਹੋਏ ਨੇ ਉਹਨਾਂ ਲੋਕਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਦੇ ਸੂਝਵਾਨਾਂ ਨੇ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ। ਸੋ ਹਿੰਦੁਸਤਾਨ ਦੇ ਅੰਦਰ ਬੈਠ ਕੇ ਬੁੱਲੇ ਸ਼ਾਹ ਜੀ ਹੁਰੀ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਕੋਸ਼ਿਸ਼ ਕਰ ਰਹੇ ਨੇ, ਵਾਰਿਸ ਸ਼ਾਹ ਹੁਰੀ ਆਪਣੇ ਤਰੀਕੇ ਦੇ ਨਾਲ ਇੱਕ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਉਹ ਜਿਹੜਾ ਹੈਗਾ ਕਿ ਯਾਰਾਂ ਅਸਾਂ ਨੂੰ ਮਾਨ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ। ਇਹ ਜਿਹੜਾ ਹੁਣ ਨਵਾਂ ਇਸ਼ਕ ਜਿਹੜਾ ਬਣਦਾ ਪਿਆ ਹੈ ਉਸ ਦੀ ਜਿਹੜੀ ਮੁੱਢਲੀ ਸੋਚ ਹੈ
ਉਸ ਦੀ ਜਿਹੜੀ ਮੁੱਢਲੀ ਫਿਲਾਸਫੀ ਹੈ ਉਹ ਹੈ ਕਿ ਲੋਕ ਭਲੇ ਦੀ ਗੱਲ ਜਿਹੜੀ ਹੈ, ਲੋਕ ਭਲੇ ਵਾਸਤੇ ਜਿਹੜਾ ਹੈ ਉਹ ਕੀ ਹੋਣਾ ਚਾਹੀਦਾ ਹੈ, ਕਿਹੜਾ ਨਿਜ਼ਾਮ ਜਿਹੜਾ ਹੈ ਉਹ ਲੋਕ ਭਲੇ ਲਈ ਜਿਹੜਾ ਹੈ ਫਾਇਦੇਮੰਦ ਹੈ, ਤੇ ਕਿਹੜਾ ਜਿਹੜਾ ਨਿਜ਼ਾਮ ਹੈ ਉਹ ਲੋਕ ਭਲੇ ਲਈ ਮਾਰੂ ਹੈ। ਸੋ ਵਾਰਿਸ ਸ਼ਾਹ ਹੋਰਾਂ ਨੇ ਹੁਣ ਤੱਕ ਅਸੀਂ ਜਿੰਨੇ ਵੀ ਬੰਦ ਪੜ੍ਹੇ ਨੇ ਉਹਦੇ ਵਿੱਚ ਉਹਨਾਂ ਨੇ ਸਾਰੀ ਦੀ ਸਾਰੀ ਗੱਲ ਜਿਹੜੀ ਹੈ ਉਹ ਪੋਲੀਟੀਕਲ ਕੀਤੀ ਹੈ, ਸਿਆਸੀ ਕੀਤੀ ਹੈ। ਕਿਸੇ ਦੇ ਹੱਕ ਦੀ ਜਿਹੜੀ ਗੱਲ ਹੁੰਦੀ ਹੈ, ਕਿਸੇ ਦੀ ਹੋਂਦ ਨੂੰ ਮਨਵਾਉਣ ਦੀ ਜਿਹੜੀ ਗੱਲ ਹੁੰਦੀ ਹੈ, ਕਿਸੇ ਨੂੰ ਆਮ ਖਾਸ ਦੀ ਜਦੋਂ ਗੱਲ ਹੁੰਦੀ ਹੈ ਤੇ ਇਹ ਗੱਲ ਜਿਹੜੀ ਹੈ ਸਿਆਸੀ ਗੱਲ ਹੁੰਦੀ ਹੈ ਕਿ ਆਇਆ ਕਿਸੇ ਸਮਾਜ ਦੇ ਵਿੱਚ ਬੰਦਿਆਂ ਨੂੰ ਸਾਂਝੇ ਤੌਰ ਤੇ ਦੇਖਿਆ ਜਾ ਰਿਹਾ ਹੈ ਜਾਂ ਕਿ ਅਸਾਂਝੇ ਤੌਰ ਤੇ ਦੇਖਿਆ ਜਾ ਰਿਹਾ ਹੈ। ਤੋ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਫਲਾਂ ਜਿਹੜਾ ਤਬਕਾ ਹੈ, ਫਲਾਂ ਜਿਹੜਾ ਧਰਮ ਦੇ ਲੋਕ ਨੇ, ਫਲਾਂ ਜਿਹੜਾ ਫਿਰਕੇ ਦੇ ਲੋਕ ਨੇ, ਉਹ ਜਨਾਬ ਸਿਆਸਤ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਜੇ ਸਿਆਸਤ 'ਚ ਹਿੱਸਾ ਲੈ ਸਕਦੇ ਨੇ ਤੇ ਉਹ ਫਲਾਂ ਉਹਦੇ ਤੇ ਜਿਹੜਾ ਹੈ ਉਹ ਨਹੀਂ ਜਾ ਸਕਦੇ। ਇਸੇ ਤਰ੍ਹਾਂ ਜਿਹੜਾ ਹੈ ਫਲਾਂ ਕਿਸਮ ਦੀ ਸਹੂਲਤ ਜਿਹੜੀ ਹੈ ਫਲਾਂ ਕਿਸਮ ਦੇ ਤਬਕੇ ਨੂੰ ਮਿਲੇਗੀ। ਇੱਕ ਹੀ ਤੁਸੀਂ ਦੇਖੋ ਨਾ, ਆਪਣੇ ਸਮਾਜ ਦੇ ਵਿੱਚ ਤੁਸੀਂ ਦੇਖ ਲਓ ਕਿ ਇੱਕ ਬੰਦਾ ਬਿਮਾਰ ਹੁੰਦਾ ਹੈ ਤੋ ਹਸਪਤਾਲ ਦੇ ਅੰਦਰ ਜਿਹੜਾ ਤਬਕਾਤੀ ਨਿਜ਼ਾਮ ਹੈ ਉਹ ਕਿਸ ਤਰ੍ਹਾਂ ਕੰਮ ਕਰ ਰਿਹਾ ਹੁੰਦਾ ਹੈ ਕਿ ਜਿਹੜਾ ਆਮ ਬੰਦਾ ਹੁੰਦਾ ਹੈ ਉਹਨੂੰ ਆਮ ਵਾਰਡ ਦੇ ਵਿੱਚ ਰੱਖਿਆ ਜਾਂਦਾ ਹੈ, ਔਰ ਜਿਹੜਾ ਖਾਸ ਹੁੰਦਾ ਹੈ ਉਹਨੂੰ ਇੱਕ ਮੁਕੰਮਲ ਏਅਰ ਕੰਡੀਸ਼ਨ ਮਾਹੌਲ ਦੇ ਵਿੱਚ ਜਿਹੜਾ ਹੈ ਉਹ ਰੱਖਿਆ ਹੁੰਦਾ ਹੈ। ਆਮ ਬੰਦਾ ਜਿਹੜਾ ਹੈ ਉਹ ਉੱਥੇ ਉਸ ਪਾਸੇ ਜਾ ਵੀ ਨਹੀਂ ਸਕਦਾ। ਸੋ ਇਹ ਜਿਹੜੀ ਵੰਡ ਹੈ ਇਹ ਆਮ ਤੇ ਖਾਸ ਦੀ ਵੰਡ ਹੈ। ਸੋ ਇਹ ਜਿਹੜੀ ਵੰਡ ਹੈ ਇਹ ਕੋਈ ਇਨਸਾਨੀ ਵੰਡ ਨਹੀਂ ਹੈ, ਇਹ ਬੰਦਿਆਂ ਨੂੰ ਇੱਕੋ ਜਿਹਾ ਸਮਝਣ ਦੀ ਵੰਡ ਨਹੀਂ ਹੈ। ਸੋ ਜਿਹੜੇ ਇਸ ਵੰਡ ਦੇ ਜਿਹੜੇ ਸੂਝਵਾਨ ਨੇ ਉਹਨਾਂ ਨੇ ਹੁਣ ਇੱਕ ਜ਼ਬਰ ਦੇ ਮਾਹੌਲ ਦੇ ਵਿੱਚ ਜਿਸ ਵੇਲੇ ਉਹਨਾਂ ਨੇ ਗੱਲ ਕਰਨੀ ਹੈ ਤੇ ਉਹਨਾਂ ਨੇ ਗੱਲ ਫਿਰ ਜਿਹੜੀ ਹੈ ਉਹ ਤਸ਼ਬੀਹਾਤ ਦੇ ਵਿੱਚ ਕਰਨੀ ਹੈ, ਇਸ਼ਤਿਹਾਰਾਂ ਦੇ ਵਿੱਚ ਕਰਨੀ ਹੈ, ਰਮਜ਼ ਦੇ ਵਿੱਚ ਕਰਨੀ ਹੈ। ਸੋ ਵਾਰਿਸ ਸ਼ਾਹ ਹੋਰਾਂ ਦੇ ਕੋਲ ਜਿਹੜਾ ਵੱਡਾ ਸਾਧਨ ਸੀ ਉਹ ਕਹਾਣੀ ਦਾ ਸੀ, ਕਿਉਂਕਿ ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਕਹਾਣੀ ਜਿਹੜੀ ਸੀ ਉਹ ਸੁਣੀ ਜਾਂਦੀ ਸੀ। ਰਾਤ ਨੂੰ ਜਿਹੜੀਆਂ ਦਾਦੀ ਅੰਮਾ ਨਾਨੀ ਅੰਮਾ ਜਿਹੜੀਆਂ ਸਨ ਉਹ ਕਹਾਣੀ ਸੁਣਾਉਂਦੀਆਂ ਹੁੰਦੀਆਂ ਸਨ, ਔਰ ਬਾਲਾਂ ਦੀ ਕਹਾਣੀ ਦੇ ਵਿੱਚ ਜਿਹੜਾ ਹੈ ਉਹ ਬੜਾ ਮੋਹ ਹੁੰਦਾ ਸੀ। ਬਾਲ ਜਿਹੜੇ ਨੇ ਉਹ ਸਾਰਾ ਦਿਨ ਇਸ ਇੰਤਜ਼ਾਰ 'ਚ ਹੁੰਦੇ ਸਨ ਕਿ ਕਦੋਂ ਰਾਤ ਪਵੇ ਤੇ ਕਦੋਂ ਜਿਹੜੀ ਕਹਾਣੀ ਕੱਲ੍ਹ ਜਿੱਥੇ ਆ ਕੇ ਮੁੱਕੀ ਹੈ ਉਸ ਤੋਂ ਅੱਗੇ ਕੀ ਹੋਣਾ ਹੈ ਉਹ ਅਸੀਂ ਸੁਣੀਏ। ਸੋ ਵਾਰਿਸ ਸ਼ਾਹ ਦਾ ਜਿਹੜਾ ਵਾਰਾ ਹੈ ਉਹ ਕਹਾਣੀਆਂ ਦਾ ਵਾਰਾ ਸੀ। ਇਸ ਵਾਸਤੇ ਵਾਰਿਸ ਸ਼ਾਹ ਨੇ ਆਪਣੀ ਵਿਚਾਰਧਾਰਾ, ਆਪਣੀ ਫਿਲਾਸਫੀ ਨੂੰ ਬਿਆਨ ਕਰਨ ਲਈ ਇਹ ਜਿਹੜੀ ਕਹਾਣੀ ਦੀ ਜਿਹੜੀ ਵਰਤੋਂ ਕੀਤੀ, ਔਰ ਕਹਾਣੀ ਜਿਹੜੀ ਉਹਨਾਂ ਨੇ ਲਈ ਉਹ ਹੀਰ ਰਾਂਝੇ ਦੀ ਕਹਾਣੀ ਜਿਹੜੀ ਹੈ, ਔਰ ਲਿਖਿਆ ਉਹਨਾਂ ਨੇ ਉਹਨੂੰ ਆਪਣੇ ਢੰਗ ਦੇ ਨਾਲ। ਸੋ ਸਾਨੂੰ ਇੱਥੇ ਇਹ ਵੀ ਸਮਝ ਆਉਂਦੀ ਹੈ ਕਿ ਕਹਾਣੀ ਜਿਹੜੀ ਹੈ ਉਹ ਬਣਾਈ ਜਾਂਦੀ ਹੈ, ਕਹਾਣੀ ਜਿਹੜੀ ਉਹ ਲਿਖੀ ਜਾਂਦੀ ਹੈ, ਲੇਕਿਨ ਉਸ ਦਾ ਲਿਖਣ ਦਾ ਜਿਹੜਾ ਮਕਸਦ ਹੈ ਅਸੀਂ ਉਹ ਦੇਖਣਾ ਹੈ। ਅਗਰ ਉਸ ਦੇ ਲਿਖਣ ਦਾ ਮਕਸਦ ਕਿਸੇ ਖਾਸ ਤਬਕੇ ਦੀ ਨੂੰ ਵਡਿਆਣਾ ਹੈ ਤੇ ਉਹ ਫਿਰ ਜਿਹੜਾ ਕਹਾਣੀਕਾਰ ਹੈ, ਉਹ ਜਿਹੜਾ ਅਦੀਬ ਹੈ, ਉਹ ਫਿਰ ਉਸ ਤਬਕੇ ਦਾ ਜਿਹੜਾ ਅਦੀਬ ਕਹਿਲਾਏਗਾ। ਅਗਰ ਕਹਾਣੀਕਾਰ ਜਿਹੜਾ ਹੈ, ਅਗਰ ਸੁਲੇਖਸਾਰ ਜਿਹੜਾ ਹੈ ਉਹ ਆਮ ਲੋਕਾਂ ਦੀ ਗੱਲ ਕਰਦਾ ਹੈ, ਆਮ ਲੋਕਾਂ ਦੇ ਲਾਭ ਦੀ ਗੱਲ ਕਰਦਾ ਹੈ, ਤੇ ਫਿਰ ਉਹ ਲੁਕਾਈ ਦਾ ਜਿਹੜਾ ਹੈ ਉਹ ਸੂਝਵਾਨ ਹੈ, ਉਹ ਲੁਕਾਈ ਦਾ ਜਿਹੜਾ ਹੈ ਉਹ ਸੁਲੇਖਸਾਰ ਹੈ। ਸੋ ਵਾਰਿਸ ਸ਼ਾਹ ਜਿਹੜੇ ਨੇ ਉਹਨਾਂ ਨੇ ਹੁਣ ਜਿਸ ਵੇਲੇ ਖਾਸ ਨੂੰ ਆਮ ਕੀਤਾ ਹੈ ਤੇ ਇਹਦਾ ਮਤਲਬ ਹੈ ਵੀ ਕਿ ਉਹ ਆਮ ਬੰਦੇ ਦੇ ਹੱਕ ਦੇ ਵਿੱਚ ਨੇ। ਸੋ ਵਾਰਿਸ ਸ਼ਾਹ ਜਿਹੜੇ ਨੇ ਉਹ ਆਮ ਆਦਮੀ ਦੇ ਸ਼ਾਇਰ ਨੇ, ਆਮ ਆਦਮੀ ਦੇ ਸੂਝਵਾਨ ਨੇ। ਇਥੋਂ ਸਾਨੂੰ ਇਹ ਵੀ ਪਤਾ ਲੱਗਾ ਕਿ ਵਾਰਿਸ ਸ਼ਾਹ ਜਿਹੜੇ ਨੇ ਉਹ ਇੱਕ ਪੋਲੀਟੀਕਲ ਸੂਝਵਾਨ ਨੇ। ਉਹ ਆਮ ਇਨਸਾਨ ਦੇ ਹੱਕ ਦੀ ਜਿਹੜੀ ਗੱਲ ਹੈ ਉਹ ਕਰ ਰਹੇ ਨੇ, ਆਮ ਇਨਸਾਨ ਦੀ ਜਿਹੜੀ ਹੋਂਦ ਹੈ ਉਸ ਨੂੰ ਜਤਾਉਣ ਦੀ ਗੱਲ ਕਰ ਰਹੇ ਨੇ। ਉਸ ਨੂੰ ਜਿਹੜਾ ਹੈ ਉਹ ਉਸ ਦਾ ਜਿਹੜਾ ਧਿਆਨ ਹੈ ਆਪਣੀ ਹੋਂਦ ਵੱਲ ਜਿਹੜਾ ਹੈ ਦਿਵਾਉਣ ਦੀ ਜਿਹੜੀ ਹੈ ਉਹ ਆਪਣਾ ਯਤਨ ਕਰ ਰਹੇ ਨੇ। ਸੋ ਲਿਹਾਜ਼ਾ ਦੂਸਰੇ ਆਮ ਲਫ਼ਜ਼ਾਂ ਦੇ ਵਿੱਚ ਵੀ ਅਗਰ ਤੁਸੀਂ ਸਮਝੋ ਕਿ ਹੀਰ ਤੇ ਰਾਂਝਾ ਇੱਕ ਬਾਲਗ ਇਨਸਾਨ ਜਦੋਂ ਆਪਣੀ ਮਰਜ਼ੀ ਦੇ ਨਾਲ ਆਪਣਾ ਵਰ ਚੁਣਨਾ ਚਾਹੁੰਦੇ ਨੇ ਤੇ ਇਹ ਵੀ ਮਸਲਾ ਪੋਲੀਟੀਕਲ ਹੈ, ਇਹ ਕੋਈ ਰੂਹਾਨੀ ਮਸਲਾ ਨਹੀਂ ਹੈ ਕਿ ਅਸੀਂ ਉਹਨੂੰ ਕਹਿ ਦਈਏ ਕਿ ਇਹ ਰੂਹਾਨੀਅਤ ਦਾ ਮਸਲਾ ਹੈ। ਇਹ ਪੋਲੀਟੀਕਲ ਮਸਲਾ ਹੈ ਕਿ ਕਿਸੇ ਸਮਾਜ ਦੇ ਵਿੱਚ ਕਿਸੇ ਜੀਅ ਨੂੰ, ਬਾਲਗ ਜੀਅ ਨੂੰ ਆਪਣੀ ਮਰਜ਼ੀ ਦੇ ਨਾਲ ਆਪਣਾ ਵਰ ਚੁਣਨ ਦੀ ਇਜਾਜ਼ਤ ਹੈ ਜਾਂ ਨਹੀਂ ਹੈ। ਤੋ ਜਿੱਥੇ ਨਹੀਂ ਹੈ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਜਿਹੜਾ ਹੈ ਹਿਊਮਨ ਸਮਾਜ ਜਿਹੜਾ ਹੈ ਉਹ ਨਹੀਂ ਕਿਹਾ ਜਾਂਦਾ। ਸੋ ਜਿੱਥੇ ਇਨਸਾਨ ਕੋਲ ਇਹ ਹੱਕ ਹੈ ਕਿ ਉਹ ਆਪਣੀ ਮਰਜ਼ੀ ਦੇ ਦੋਸਤ ਚੁਣੇ, ਉਹ ਆਪਣੀ ਮਰਜ਼ੀ ਦੀ ਜਿਹੜੀ ਹੈ ਤਾਲੀਮ ਲਵੇ, ਉਹ ਆਪਣੀ ਮਰਜ਼ੀ ਦਾ ਹੁਨਰ ਇਖਤਿਆਰ ਕਰੇ, ਉੱਥੇ ਉਹਦਾ ਇਹ ਵੀ ਹੱਕ ਹੈ ਕਿ ਉਹ ਆਪਣੀ ਮਰਜ਼ੀ ਦਾ ਜੀਵਨ ਸਾਥੀ ਜਿਹੜਾ ਹੈ ਉਹ ਚੁਣੇ।
ਸੋ ਲਿਹਾਜ਼ਾ ਅੱਜ ਦੇ ਇਸ ਬਾਰੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਹੈ ਮੰਨੀ ਗਈ ਹੈ ਔਰ ਮੁਲਕਾਂ ਨੇ ਇਸ ਚਾਰਟਰ ਦੇ ਉੱਤੇ ਦਸਤਖਤ ਕੀਤੇ ਨੇ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਹਰ ਜੀਅ ਨੂੰ ਜਿਹੜਾ ਇਹ ਰਾਈਟ ਦਿਆਂਗੇ ਕਿ ਉਹ ਆਪਣੀ ਮਰਜ਼ੀ ਦਾ ਵਰ ਜਿਹੜਾ ਹੈ ਉਹ ਚੁਣ ਸਕਦਾ ਹੈ। ਸੋ ਲਿਹਾਜ਼ਾ ਵਾਰਿਸ ਸ਼ਾਹ ਹੋਰਾਂ ਨੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ ਇਹ ਗੱਲ ਕੀਤੀ, ਇਸ ਹੱਕ ਦੀ ਵਕਾਲਤ ਕੀਤੀ। ਸੋ ਇਸ ਹਵਾਲੇ ਦੇ ਨਾਲ ਵੀ ਵਾਰਿਸ ਸ਼ਾਹ ਜਿਹੜਾ ਹੈ ਉਹ ਇੱਕ ਪੋਲੀਟੀਕਲ ਸਿਆਸੀ ਜਿਹੜਾ ਹੈ ਦਾਨਿਸ਼ਵਰ ਬਣ ਕੇ ਜਿਹੜਾ ਹੈ ਨਾ ਉਹ ਸਾਹਮਣੇ ਆਉਂਦਾ ਹੈ। ਸੋ ਇਸ ਵਾਸਤੇ ਵਾਰਿਸ ਸ਼ਾਹ ਦੀ ਇਹ ਜਿਹੜੀ ਲਿਖਤ ਹੈ ਸਾਡੇ ਅੱਜ ਦੇ ਬਾਰੇ ਦੇ ਵਿੱਚ ਵੀ ਉਨੀ ਹੀ ਅਹਿਮ ਹੈ ਜਿੰਨੀ ਕਿ 18ਵੀਂ ਸਦੀ ਦੇ ਵਿੱਚ ਅਹਿਮ ਸੀ। ਅੱਜ ਸਾਡੇ ਸਮਾਜ ਨੂੰ ਬੁਨਿਆਦੀ ਜਿਹੜੇ ਇਨਸਾਨੀ ਹੱਕ ਨੇ ਉਹ ਪ੍ਰਾਪਤ ਨਹੀਂ ਨੇ। ਅਸੀਂ ਭਾਵੇਂ 21ਵੀਂ ਸਦੀ 'ਚ ਰਹਿ ਰਹੇ ਹਾਂ ਪਰ ਬਾਕੀ ਦੁਨੀਆ ਤੋਂ ਅਸੀਂ ਬਹੁਤ ਪਿੱਛੇ ਹਾਂ। ਸਾਡੇ ਇੱਥੇ ਜਿਹੜੀ ਵੰਡ ਹੈ ਤਬਕਾਤੀ ਉਹ ਬੜੀ ਭਿਆਨਕ ਕਿਸਮ ਦੀ ਵੰਡ ਹੈ। ਇੱਥੇ ਇੱਕ ਤਬਕਾ ਐਸਾ ਹੈ ਜਿਨ੍ਹਾਂ ਦੇ ਅਕਾਊਂਟਾਂ ਦੇ ਵਿੱਚ ਖਰਬਾਂ ਡਾਲਰ ਨੇ ਔਰ ਇਹ ਡਾਲਰ ਵੀ ਪਾਕਿਸਤਾਨ ਦੇ ਵਿੱਚ ਨਹੀਂ ਹੈ ਬਲਕਿ ਪਾਕਿਸਤਾਨ ਤੋਂ ਬਾਹਰ ਨੇ। ਔਰ ਦੂਜੇ ਪਾਸੇ ਲੁਕਾਈ ਜਿਹੜੀ ਹੈ ਉਹ ਭੁੱਖੇ ਰਹਿਣ ਦੇ ਉੱਤੇ ਜਿਹੜਾ ਹੈ ਉਹ ਮਜਬੂਰ ਹੈ ਔਰ ਲੋਕ ਜਿਹੜੇ ਨੇ ਉਹ ਛੇਤੀ ਤੋਂ ਛੇਤੀ ਜਿਹੜਾ ਹੈ ਇਸ ਦੁਨੀਆ ਤੋਂ ਕੂਚ ਕਰ ਰਹੇ ਨੇ। ਤੋ ਦੁਨੀਆ ਦੇ ਉੱਤੇ ਜਿਹੜੇ ਖੁਸ਼ਹਾਲ ਮੁਲਕ ਨੇ ਉਹਨਾਂ ਦੀ ਔਸਤ ਉਮਰ ਜਿਹੜੀ ਉਹ ਵੱਧ ਹੈ। ਸਾਡੇ ਇੱਥੇ ਦਿਨ ਬ ਦਿਨ ਔਸਤ ਉਮਰ ਜਿਹੜੀ ਹੈ ਉਹ ਘਟ ਰਹੀ ਹੈ ਤੇ ਉਸ ਦੀ ਵਜ੍ਹਾ ਹੀ ਹੈਗੀ ਹੈ ਕਿ ਲੋਕਾਂ ਨੂੰ ਨਾ ਸਾਫ਼ ਪਾਣੀ ਮਿਲ ਰਿਹਾ ਹੈ, ਨਾ ਲੋਕਾਂ ਨੂੰ ਦਵਾਈਆਂ ਮਿਲ ਰਹੀਆਂ ਨੇ, ਨਾ ਲੋਕਾਂ ਨੂੰ ਖਾਲਸ ਖੁਰਾਕ ਮਿਲ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਤਾਂ ਖੁਰਾਕ ਜਿਹੜਾ ਹੈ ਪੂਰੀ ਮਿਲ ਵੀ ਨਹੀਂ ਰਹੀ। ਸੋ ਇਸ ਸਾਰੇ ਵਜੂਹਾਤ ਦੀ ਵਜ੍ਹਾ ਤੋਂ ਲੁਕਾਈ ਜਿਹੜੀ ਹੈ ਉਹਦੀ ਇੱਕ ਵੱਡੀ ਗਿਣਤੀ ਜਿਹੜੀ ਹੈ ਉਹ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਇਸ ਜੱਗ ਤੋਂ ਜਿਹੜਾ ਹੈ ਉਹ ਕੂਚ ਕਰ ਰਹੀ ਹੈ। ਸੋ ਇਹ ਜਿਹੜੇ ਸਾਰੇ ਦੁਨੀਆ ਦੇ ਉੱਤੇ ਅੱਜ ਜਿਨ੍ਹਾਂ ਮੁਲਕਾਂ ਦੀ ਔਸਤ ਉਮਰ ਜਿਹੜੀ ਹੈ ਉਹ 80 ਸਾਲ ਹੋ ਗਈ ਹੈ। ਅੱਜ ਤੋਂ 50 ਸਾਲ ਪਹਿਲੇ ਉੱਥੇ 80 ਸਾਲ ਔਸਤ ਉਮਰ ਨਹੀਂ ਸੀ। ਜਦੋਂ ਉੱਥੇ ਭੁੱਖ ਨੰਗ ਹੈ ਸੀ ਉਹਨਾਂ ਦੀ ਔਸਤ ਉਮਰ ਜਿਹੜੀ ਹੈ ਉਹ 80 ਸਾਲ ਨਹੀਂ ਸੀ। ਲੇਕਿਨ ਜਦੋਂ ਉਹਨਾਂ ਨੇ ਮਿਲ ਕੇ ਸੋਚਿਆ ਆਪਣੇ ਨਿਜ਼ਾਮ ਨੂੰ ਤਬਦੀਲ ਕੀਤਾ ਤੇ ਉਹਨਾਂ ਦੇ ਅੰਦਰ ਜਿਹੜੀ ਭੁੱਖ ਨੰਗ ਹੈ ਉਹ ਅਲੋਪ ਹੋ ਗਈ ਤੇ ਫਿਰ ਲੋਕਾਂ ਦੀ ਔਸਤ ਉਮਰ ਜਿਹੜੀ ਹੈ ਉਹ ਵੱਧ ਗਈ। ਸੋ ਵਾਰਿਸ ਸ਼ਾਹ ਹੋਰੀ ਜਿਹੜੇ ਨੇ ਸਾਨੂੰ ਇਹ ਦੱਸਣਾ ਚਾਹ ਰਹੇ ਨੇ ਕਿ ਹਰ ਵਾਕਿਆ ਦਾ ਔਰ ਹਰ ਮਸਲੇ ਦਾ ਕੋਈ ਨਾ ਕੋਈ ਕਾਰਨ ਹੈ। ਸੋ ਉਸ ਕਾਰਨ ਨੂੰ ਅਸੀਂ ਅਕਲ ਦੇ ਰਾਹੀਂ ਹੀ ਜਿਹੜਾ ਹੈ ਉਹ ਸਮਝ ਸਕਦੇ ਹਾਂ ਔਰ ਅਕਲ ਦੇ ਰਾਹੀਂ ਹੀ ਉਹਦਾ ਉਪਾਅ ਕਰ ਸਕਦੇ ਹਾਂ। ਹੁਣ ਹੀਰ ਜਿਹੜੀ ਹੈ ਉਸ ਨੂੰ ਪਤਾ ਲੱਗ ਗਿਆ ਹੈ ਹੀਰ ਕਿਸ ਜਲਾਲ 'ਚ ਆਉਂਦੀ ਹੈ ਤੇ ਕੀ ਕਰਦੀ ਹੈ। ਇਹ ਅਸੀਂ ਅਗਲੇ ਵੀਡੀਓ 'ਚ ਦੇਖਾਂਗੇ। ਤਾਂ ਮੈਨੂੰ ਆਸ ਹੈ ਕਿ ਤੁਸੀਂ ਇਹ ਜਿਹੜੀ ਅੱਜ ਦੀ ਗੱਲਬਾਤ ਹੈ ਇਹਦੇ ਵਿੱਚ ਵੀ ਕਮੈਂਟਸ ਵਿੱਚ ਆਪਣੀ ਰਾਏ ਲਿਖ ਕੇ ਤੁਸੀਂ ਆਪਣਾ ਸੀਲ ਪਾਓਗੇ ਤੇ ਤਾਂ ਕਿ ਸਾਨੂੰ ਸਮਝਣ ਦੇ ਵਿੱਚ ਮਦਦ ਮਿਲੇ ਕਿ ਤੁਸੀਂ ਇਸ ਮਾਮਲੇ ਨੂੰ ਕਿਸ ਤਰ੍ਹਾਂ ਜਿਹੜਾ ਹੈ ਉਹ ਦੇਖ ਰਹੇ ਹੋ। ਸੋ ਲਿਹਾਜ਼ਾ ਕੁਲ ਦਾ ਭਲਾ ਤੇ ਕੁਲ ਦੀ ਖੈਰ।